अस्सलाम वालेकुम की हाल है मेरे भैनों भरा। उम्मीद है तुसी सारे ठीक होवोगे, खैर खरीयत होवोगे और रोज़े तुहाडे सारिਆਂ ਦੇ अच्छे जा रहे होणगे। और थोड़ी दिन रह गए ਹੁਣ ईद आन दे विच ते मेरा ईद वाले दिन या ईदों एक दिन पहले प्रोग्राम मेरा लॉन्च होना है जे पंजाबी कुड़ियां समा डिजिटल ते रूबी अनम आपा दे नाल भी मैं उन्हां दे नाल भी एक प्रोग्राम कीता वे उन्हां दे टीवी चैनल है रूबी अनम टीवी ते वो भी ईद वाले दिन आएगा प्रोग्राम रूबी अनम टीवी ते भी ते समा डिजिटल दे उत्ते भी ते सारिਆਂ ने ये प्रोग्राम जरूर देखने ने। उम्मीद है कि तुसीं सारे बहुत इंजॉय करोगे। ਤੇ ਹੁਣ ਮੇਰਾ ਟਾਈਮ ਹੋਣ ਡਿਆ ਜੀ ਸ਼ੂਟ ਕਰਨ ਲਈ ਜਾਣ ਦਾ ਸਟੂਡੀਓ ਤੇ ਚੀਜ਼ਾਂ ਮੇਰੀਆਂ ਰੱਖ ਦਿੱਤੀਆਂ ਸਾਰੀਆਂ ਜੀ ਬੈਗ ਦੇ ਵਿੱਚ। ਹਾਂਜੀ ਰੱਖ ਦਿੱਤੀਆਂ ਨੇ ਤੇ ਤੁਹਾਡੇ ਡਰਾਮੇ ਕਦੋਂ ਮੁੱਕਣੇ ਨੇ? ਇਹ ਡਰਾਮਾ ਨਹੀਂ ਸ਼ੋਅ ਹੈਗਾ ਜੋ ਵੀ ਕਦੋਂ ਮੁੱਕਣੇ ਨੇ? ਇਹ ਹੁਣ ਮੈਨੂੰ ਨਹੀਂ ਪਤਾ, ਹਾਲੇ 3 ਦਿਨ ਹੋਰ ਸ਼ੂਟਿੰਗ ਹੈਗੀ ਹੈ, ਤੁਹਾਨੂੰ ਪਤਾ ਹੀ ਹੈ। ਹੁਣ ਤੇ ਫਿਰ ਮੈਨੂੰ ਦੱਸੋ ਮੈਂ ਸ਼ਾਪਿੰਗ ਕਰਨ ਕਿਵੇਂ ਜਾਵਾਂ? ਸ਼ਾਪਿੰਗ ਤੁਸੀਂ ਚਲੇ ਜਾਓ, ਮੇਰੇ ਬਗੈਰ ਕੀ ਗੱਲ ਹੈਗੀ? ਕੋਈ ਡਿੱਗ ਪੈਂਦੀ ਤੇ ਜਾਂਦੇ ਜਾਂਦੇ ਡਿੱਗਦਾ ਨਹੀਂ ਹੈ। ਮੈਂ ਤੇਰੇ ਸਦਕੇ ਨਾ ਜਾਵਾਂ, ਮੈਨੂੰ ਕਦੀ ਕਦੀ ਕੱਲਿਆਂ ਜਾਣ ਦਿੱਤਾ ਹੈ। ਕੱਲਿਆਂ ਆਦਤ ਪਾ ਲਓ ਹੁਣ। ਕਦੋਂ ਕਿਵੇਂ? ਉਹ ਪਾਣੀ ਪੈਣੀ ਆਦਤ जैसे मुझे ਹੈ। ਹੁਣ ਜਿਵੇਂ ਤੁਸੀਂ 29 ਤੀਕਰ ਤੁਸੀਂ ਬਹੁਤ ਬਿਜ਼ੀ ਹੋ, ਮੈਨੂੰ ਫਿਰ ਦੱਸੋ ਹੁਣ ਮੈਂ ਕੀ ਕਰਾਂ? ਮੈਂ ਕਿਰਾਏ ਨਹੀਂ ਲਾ ਸਕਦੀ, ਸੌਰੀ। ਇੱਕ 5000 ਝੁੱਗੇ ਚੋਂ ਦਿੱਤਾ ਹੈ, ਉਹਦੇ ਚ ਕੱਪੜੇ ਵੀ, ਜੁੱਤੀ ਵੀ, ਸਿਲਾਈ ਵੀ, ਹਰ ਧੁਲਾਈ ਵੀ, ਹਰ ਚੀਜ਼ ਉਹਦੇ ਵਿੱਚ ਹੀ ਹੈ। ਦੁਆ ਕਰ ਕੋਈ ਪੈਸੇ ਲੱਭਣ ਕਿਸੇ ਪ੍ਰੋਗਰਾਮ ਦੇ ਵਿੱਚੋਂ ਤੈਨੂੰ ਤੇ ਸਕੂਟੀ ਮੈਨੂੰ ਮੇਰੇ ਲਈ ਦੁਆ ਕਰੋ। ਸਕੂਟੀ ਲੈ ਦੇਣੀ ਮੈਨੂੰ ਮੇਰੇ ਲਈ ਦੁਆ ਕਰੋ, ਕੋਈ ਅੱਲਾ ਦੀਨ ਦਾ ਚਿਰਾਗ ਲੱਭ ਜਾ, ਮੈਂ ਉਸ 5000 ਨੂੰ 5 ਯਾਰ ਅੱਜ ਕੱਲ ਸਾਰੀਆਂ ਕੁੜੀਆਂ ਸਕੂਟੀ ਚਲਾਉਂਦੀਆਂ ਨੇ, ਆਪਣੇ ਕੰਮ ਆਪ ਕਰ ਲੈਂਦੀਆਂ। ਇਹ ਭਰਾਵਾਂ ਦੇ ਤਰਲੇ ਮਿੰਤੇ, ਖਸਬੈਂਡਾਂ ਦੇ ਤਰਲੇ ਮਿੰਤੇ ਉਹਨਾਂ ਨੂੰ ਨਹੀਂ ਕਰਨੇ ਪੈਂਦੇ ਹੈਗੇ। मुझे भी स्कूटी चाहिए। ਇਹਨਾਂ ਨੂੰ ਵੇਖ ਲੈ, ਕਹਿ ਕੇ ਕੰਮ ਥੱਕ ਜਾਂਦੀ, ਉਹ ਜਾਂਦੇ ਹੀ ਨਹੀਂ ਹੈਗੇ। मैं जाती हूँ ना। ਤੇ ਉਹ ਜਿਹੜੀ ਹੈਗੀ ਕੁੜੀ ਕੀ ਹੁੰਦਾ ਨਾ ਬੱਚੀ मैं ਨਹੀਂ ਲਾਈਬਾ ਖੁਦ ਹੀ ਕਰਤੀ ਹੈ ਆਪਣੇ ਸਾਰੇ ਕੰਮ ਕਰ। ਲਾਈਬਾ ਸਭ ਕੁਝ ਖੁਦ ਹੀ ਕਰਦੀ ਹੈ। माँ बताओ मैं ਲਾਈਬਾ ਐਨੀ ਵੀ ਖੁਦ ਹੀ ਕਰਦੀ। ਮੇਰੇ ਘਰ ਦਾ ਉਹ ਮੈਨੂੰ ਮੁੰਡਾ ਪਤਾ ਐਨੀ- ਵੇ। ਮੈਂ ਕਹਿੰਦਾ ਸਕੂਟੀ ਤੇ तुम्हारी शादी के बाद ये अकेली है, इसने स्कूटी नहीं फिर मैं आ जाया करूँगी स्कूटी भी लेने। बस तेनू है कि मैनू स्कूटी लिया दे भी इस टाइम पियो। यार बस ऐसा ना मैंने मास्टर करना है तो फिर रिक्शे पे किराए बस दुआ कर 1 मिलियन ते वीडियो चली जे, दुआ कर मुसल्ले ते बह के फिर तेन स्कूटी लै देंगे। वाह वाह वाह। 4 साल पैसे यूनिवर्सिटी के यानी जब कश्मीर आजाद होगा प्यो ने जो कमाना उन्हें औलाद ते ही लाना, उन्हें 4 कब्र दे साल विच नहीं लै जाना। यूनिवर्सिटी के रिक्शाओं पे और बसों के धक्के खाए हैं, अब स्कूटियां आ गई। इस बच्चे चलो को ये एहसान मेरे सिरों ਤੁਹਾਡਾ ਲੱਥਣਾ नहीं। वो तो है। अच्छा माँ प्यो औलाद वास्ते सारा कुछ करदा तो वो उल्टा माँ प्यो ते एहसान हाँ, करन दे। एहसान मंद है। अब मास्टर भी तो करना है मैंने, मैं आपके एहसान मान दूँ। लो जी चलिए देर होन दी है, हुन चलने हैं स्टूडियो। अब पहचाना आपने? शुक्रिया। आप हमेशा दुपट्टे में होती हैं। हाँ जी दुपट्टे में, अभी दुपट्टा ले लूंगा तो वो पीनो आ जाएगी। बिल्कुल आप दुपट्टे के बगैर तो देख रही हूँ, इसलिए बहुत शुक्रिया आप सबका, बहुत जबरदस्त, बहुत जबरदस्त थैंक यू जी, थैंक यू, बहुत शुक्रिया। है आप हमारे लिए। अच्छा आप सबकी बहुत मेहरबानी, जितने भी हमारे बड़े आर्टिस्ट हैं सभी बहुत अप्रिशिएट करते हैं। इसी वजह से हौसला अफजाई होती है थोड़ी सी, तो काम करने को दिल करता है बंदे का। हाँ जी किधर चले? ਅਸੀਂ ਆਪਣੇ ਖੁੱਡੇ ਚਲੀਏ। ਅੱਛਾ ਚਲੋ ਯਾਰ। ਲੋ ਜੀ ਗਾਇਸ ਆਪਣਾ ਇੱਥੋਂ ਦਾਣਾ ਪਾਣੀ ਚੁੱਕਿਆ ਗਿਆ ਤੇ ਅਸੀਂ ਚੱਲੇ ਆ ਦੂਸਰੇ ਮੇਕਅਪ ਰੂਮ ਦੇ ਵਿੱਚ। ਉੱਥੇ ਜਾ ਕੇ ਤੇ ਪੀਨੋ ਨੂੰ ਰੈਡੀ ਕਰਦੇ ਨੇ ਤੇ ਪੀਨੋ ਨੂੰ ਲੋਕ ਦੁਪੱਟੇ ਤੋਂ ਬਗੈਰ ਯਾਰ ਪਛਾਣਦੇ ਨਹੀਂ। ਮੈਂ ਆਪਣੀ ਪਛਾਣ ਬਣਾਉਣ ਵਾਸਤੇ ਵਲੋਗ ਬਣਾਉਣਾ ਸਾਂ ਕਿ ਚਲੋ ਲੋਕਾਂ ਨੂੰ ਪਤਾ ਲੱਗ ਜੇ ਮੈਂ ਅਸਲ ਜਿਹੜਾ ਮੇਰਾ ਆਵਾਜ਼ ਜਾਂ ਮਤਲਬ ਆਵਾਜ਼ ਮੇਰੀ ਉਹੀ ਹੈ। हाँ जी जी ठीक ठाक है। ओए मैं मर जाऊं। ਉਹ ਹੁਣ ਤਿਆਰ ਉਧਰ ਕਹਿੰਦੇ ਉਧਰ ਕਰਨਾ ਹੈਗਾ। ਅੱਛਾ ਜਾਓ ਮੁੰਡੇ ਉੱਥੇ ਤਿਆਰ ਕੁੜੀਆਂ ਠੀਕ ਹੈ ਜੀ। ਤੇ ਆਪਾਂ ਬਹੁਤ ਹੀ ਅੱਛੇ ਨੇ, ਯਕੀਨ ਮੰਨੋ ਇੰਨਾ ਪਿਆਰ ਕਰਦੇ ਨੇ ਨਾ, ਇੰਨਾ ਪਿਆਰ, ਇੰਨੀ ਰਿਸਪੈਕਟ ਦਿੰਦੇ ਨੇ, ਇੰਨੀ ਰਿਸਪੈਕਟ ਦਿੰਦੇ ਨੇ ਕਿ ਕੀ ਦੱਸਾਂ ਮੈਂ ਤੁਹਾਨੂੰ। ਜਿੰਨੇ ਵੀ ਆਰਟਿਸਟ ਮੈਨੂੰ ਮਿਲਦੇ ਪਏ ਨੇ ਉਹ ਪੀਨੋ ਨੂੰ ਇੰਨਾ ਪਿਆਰ ਕਰਦੇ ਨੇ ਲੋਕ, ਮੈਨੂੰ ਨਹੀਂ ਪੀਨੋ ਨੂੰ, ਕਿਉਂਕਿ ਪੀਨੋ ਦਾ ਕਰੈਕਟਰ ਹੀ ਇੰਨਾ ਕੋਈ ਪਤਾ ਨਹੀਂ। ਕੁਛ ਲੋਕ ਕਹਿੰਦੇ ਨੇ ਬੜੀ ਫੱਫੇ ਕੁੱਟਣ, ਬੜੀ ਤੇਜ਼, ਬੜੀ ਚਾਤਰ, ਬੜੀ ਚਲਾਕ ਔਰਤ। ਕੁਛ ਲੋਕਾਂ ਨੂੰ ਪੀਨੋ ਬੜੀ ਮਾਸੂਮ ਲੱਗਦੀ ਹੈ, ਭੋਲੀ ਭਾਲੀ ਲੱਗਦੀ ਹੈ, ਉਹਦੀਆਂ ਗੱਲਾਂ ਮਤਲਬ ਪੀਨੋ ਦਾ ਕਰੈਕਟਰ ਜਿਹੜਾ ਨਾ ਉਹਨੂੰ ਇੰਨੀ ਆਸਾਨੀ ਨਾਲ ਨਹੀਂ ਸਮਝ ਸਕਦੇ। ਹਰ ਚੀਜ਼ ਉਹਦੇ ਵਿੱਚ ਅਵੇਲੇਬਲ ਹੈਗੀ। ਤੇ ਹੁਣ ਚੱਲਦੇ ਹਾਂ ਜੀ ਅੰਦਰ ਅਸੀਂ ਆਪਣੇ ਟਿਕਾਣੇ ਦੇ ਉੱਤੇ।
ਲੋ ਗਾਇਜ਼, ਅੱਜ ਫਾਹਦ ਭਾਈ ਰੈਡੀ ਕਰ ਰਹੇ ਨੇ ਪੀਨੋ ਨੂੰ। ਅੱਜ ਫੇਰ ਹਾਂਜੀ ਫੇਰ, ਤੇ ਮੈਨੂੰ ਨਾ ਬਾਬਰੀ ਢੋਲ ਬਣਾਉਣਾ ਅੱਜ, ਬਿਲਕੁਲ ਬਾਬਰੀ ਢੋਲ, ਬਾਰਬੀ ਜੋ ਵੀ ਆਂਦੇ ਨੇ, ਬਾਬਰੀ ਕਿ ਬਾਬਰੀ। ਤੇ ਅੱਜ ਸਾਡੇ ਨਾਲ ਗੈਸਟ ਜਿਹੜੇ ਹੈਗੇ ਨੇ ਜੀ, ਉਹ ਬਹੁਤ ਹੀ, ਤੁਹਾਨੂੰ ਪਤਾ ਹੀ ਹੈ, ਤੁਸੀਂ ਸਾਰੇ ਜਾਣਦੇ ਹੋਵੋਗੇ, ਮੈਨੂੰ ਦੱਸਣ ਦੀ ਲੋੜ ਹੀ ਨਹੀਂ, ਤੇ मैं थोड़ा जा ਤੁਹਾਨੂੰ ਉਹਨਾਂ ਨਾਲ ਮਿਲਵਾ ਦੇਣਾ। ये कौन है भला जी? अस्सलाम वालेकुम। आपने पहचान लिया? ये हमारे ड्रामा और मतलब बड़े आर्टिस्ट हैं। शाइस्ता जबीन साहिबा आज हमारे प्रोग्राम ਦੇ ਵਿੱਚ तशरीफ़ लेके आई हैं, तो आज इनके साथ इधर बैठ के गल्ले बातें करेंगे। क्या आखते हैं शूट जिथे होता है? पंजाबी कुड़ियाँ नहीं, उसको क्या आखते हैं? सेट। हाँ, सेट के होते आपको On इनसे set। या ऑन सेट आपको इनसे ना उठे दिखाएंगे ये कैसे उधर बैठ के शूट करते हैं, तो उधर क्या क्या होता है, तो सारी गल बात। ठीक है जी, तो शाइस्ता साहबा को आप देखते ही होंगे। हाँ जी, इनको तो आप ये मुझे बचपन से देख रहे हैं सारे और मैं भी बचपन में ही हूँ। आप बहुत अच्छा जी, आप सीनियर आर्टिस्ट हैं और सारे लोग ही हमारे बहुत प्यार करते हैं। जिन्हें भी मतलब साडे सीनियर आर्टिस्ट हैगे ने बहुत अच्छा काम करते पे ने। दुआ करो कि लाहौर दे विच भी कोई काम टुर पवे ते पीनो भी किते ड्रामे दे विच भज के वड़ वुड़ जावे ਕਿਸੇ ਤੇ ਪੀਨੋ ਹੁਣ ਇੱਥੇ ਲਾਹੌਰ ਦੇ ਵਿੱਚ ਧੱਕੇ ਧੁੱਕੇ ਖਾਂਦੀ ਫਿਰਦੀ। ਫਾਹਦ ਭਾਈ जी 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 ਅੱਜ ਨਾ ਇਹੋ ਜਿਹਾ ਮੇਕਅਪ ਕਰਨਾ ਕਿ ਅੰਨੀ ਪੈ ਜੇ ਬਸ। पै जाएगी। वाह, ਇਹ ਕੀ ਲੱਗ ਰਿਹਾ? अच्छा, लिक्विड बेस है कि ये कौन सी बेस है? नाम मुसरत मिसवा। अच्छा, नंबर क्या था? क्रीम। क्रीम नहीं, नंबर है इसका, नाम है। अच्छा, और आपका मेकअप भी बढ़िया। आज जो मैंने व्लॉग लगाया ना, उस पर काफ़ी कमेंट्स मेकअप के आ रहे हैं ज़्यादा, जो आपने किया था। बहुत शुक्रिया। वो जितने भी मेरे गाइज हैं ना, वो आखते हैं कि दुपट्टा लेके पीनो बांधती है। हाँ जी। तो लगता पहले ही बांध जाती है गजनी। नहीं, मैं गजरी जेनवन हूँ, ये कोई मैं मजाक नहीं। वो लोग समझते हैं कि मैं जानबूझ के ऐसी हरकतें करती हूँ, लेकिन नहीं करती। पीनो है ही ऐसी, पीनो भूल जाती सारा कुछ। मोबाइल उत्थे खड़े खड़े भूल लेंदा, तो ये आप अंदाज़ा लगा लें। ये मेरा एक तो करैक्टर है सो है, लेकिन ये ओरिजिनली एक है मेरा, उसको ही करैक्टर में मैंने किया है, लेकिन वो लोग समझते हैं ये पता नहीं करैक्टर में ऐसे हरकतें पीनो करती, लेकिन पीनो है ही है जी। ਲੋ ਜੀ, ਸ਼ੂਟ ਹੋ ਗਿਆ ਜੇ ਸਟਾਰਟ। ਅੱਜ ਦੇ ਸਾਡੇ ਗੈਸਟ ਹੈਗੇ ਨੇ ਜੀ ਸ਼ਾਇਸਤਾ ਜਬੀਨ ਸਾਹਿਬਾ, ਔਰ ਤੁਹਾਨੂੰ ਪਤਾ ਹੀ ਹੈ ਡਰਾਮਾ ਆਰਟਿਸਟ ਨੇ ਸੀਨੀਅਰ, ਔਰ ਨੀਲਮ ਆਪਾਂ ਨੂੰ ਵੀ ਸਾਰੀ ਦੁਨੀਆ ਹੀ ਜਾਣਦੀ ਹੈ, ਔਰ ਰਾਈਟਰ ਵੀ ਨੇ, ਔਰ ਬਹੁਤ ਸਾਰੇ ਟੈਲੈਂਟ ਨੇ ਉਹਨਾਂ ਕੋਲ। ਅੱਲਾਹ ਤਾਲਾ ਨੇ ਗੋਡ ਗਿਫਟਡ ਟੈਲੈਂਟ ਦਿੱਤੇ ਨੇ ਸਾਰੀਆਂ ਭੈਣਾਂ ਜਿੰਨੀਆਂ ਵੀ ਨੇ, ਔਰ ਇੱਕ ਸਿਸਟਰ ਦੀ ਡੈਥ ਹੋ ਚੁੱਕੀ ਉਹਨਾਂ ਦੀ। अल्लाह ताला उन्हों की मफरत फरमाए और जन्नतुल फिरदौस दे विच आला जगह ता फरमाए। वो भी बहुत अच्छे एक एक्टर सन ड्रामा, तो आपां दे नाल काम करके एक अपना ही कह लो एक्सपीरियंस, मज़ा इंजॉय भी करीदा उन्हां दीयां गल्लां नूं। और मतलब इन्ने सीनियर आर्टिस्ट दे नाल काम करना तुहानूं पता ही है फिर, और बहुत कुछ सीखण नूं मिलदा वे। ਜਦੋਂ ਵੀ ਤੁਸੀਂ ਕਿਸੇ ਸੀਨੀਅਰ ਆਰਟਿਸਟ ਦੇ ਨਾਲ ਕੰਮ ਕਰੋਗੇ, ਉਹ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਹੀ ਜਾਏਗਾ। ਛੋਟੀ ਛੋਟੀ ਗੱਲਾਂ ਜਿਨ੍ਹਾਂ ਨੂੰ ਸ਼ਾਇਦ ਲੋਕ ਬੜਾ ਲਾਈਟ ਲੈਂਦੇ ਹੋਣ, ਲੇਕਿਨ ਉਹਨਾਂ 'ਚੋਂ ਬਹੁਤ ਕੁਛ ਸਿੱਖ ਹੁੰਦੀ ਹੈ, ਯਾਨੀ ਸਿੱਖਣ ਵਾਲੀਆਂ ਗੱਲਾਂ ਹੁੰਦੀਆਂ, ਸੀਖ ਜਿਹਨੂੰ ਕਹਿੰਦੇ ਨੇ। ਸੀਖ ਇੱਕ ਦੇ ਕੇ ਜਾਂਦੇ ਨੇ ਤੁਹਾਨੂੰ, ਕੋਈ ਅੱਛੀ ਗੱਲ ਦੱਸ ਕੇ ਜਾਂਦੇ ਨੇ। ਔਰ ਅਸਮਾ ਆਪਾ ਤੇ ਮਾਸ਼ਾਅੱਲਾ ਮਲਟੀ ਟੈਲੈਂਟਡ ਨੇ, ਉਹ ਹਰ ਕੰਮ ਦੇ ਵਿੱਚ ਹੀ ਹੈਲਪ ਕਰ ਦਿੰਦੇ ਨੇ ਆਪਣੇ ਜੂਨੀਅਰਸ ਨੂੰ, ਖਾਸ ਤੌਰ 'ਤੇ ਬਹੁਤ ਪੋਲਾਈਟਲੀ ਔਰ ਬੜਾ ਅੱਛੇ ਅੰਦਾਜ਼ ਦੇ ਵਿੱਚ ਗਾਈਡ ਕਰ ਦਿੰਦੇ ਨੇ। ਜਿੱਥੇ ਕੋਈ ਇਨਸਾਨ ਕਨਫਿਊਜ਼ ਹੁੰਦਾ ਹੈ ਜਾਂ ਭੁੱਲਦਾ ਹੋਵੇ, ਉਹਨੂੰ ਸਮਝ ਲਓ ਕਿ ਹੈਂਡਲ ਜਿਹੜਾ ਨਾ ਉਹ ਅਸਮਾ ਆਪੇ ਹੀ ਕਰ ਸਕਦੇ ਹੈਗੇ ਨੇ। ਅਤੇ ਆਹਿਸਤਾ ਆਹਿਸਤਾ ਫਿਰ ਉਹ ਜ਼ਾਹਿਰ ਹੈ ਜਿਹੜੇ ਜੂਨੀਅਰਸ ਹੁੰਦੇ ਨੇ ਉਹ ਉਹਨਾਂ ਚੀਜ਼ਾਂ ਨੂੰ ਪਿਕ ਕਰ ਲੈਂਦੇ, ਜਿਹੜੇ ਪਿਕ ਕਰ ਲੈਂਦੇ ਨੇ ਉਹਨਾਂ ਦੇ ਤਾਂ ਫਿਰ ਸਿਤਾਰੇ ਬੁਲੰਦ ਹੋ ਜਾਂਦੇ ਨੇ। ਜਿਹੜੇ ਕੁਛ ਉਸਤਾਦਾਂ ਕੋਲੋਂ ਮਤਲਬ ਜ਼ਾਹਿਰ ਟੀਚਰ ਹੀ ਹੁੰਦੇ ਨੇ, ਜਿਨ੍ਹਾਂ ਕੋਲੋਂ ਕੋਈ ਇਨਸਾਨ ਕੁਛ ਸਿੱਖੇ, ਚਾਹੇ ਕੋਈ ਵੀ ਕੰਮ ਜਿਹੜਾ ਤੁਹਾਨੂੰ ਸਿਖਾਉਣ ਵਾਲਾ ਹੁੰਦਾ ਤੁਹਾਡਾ ਉਸਤਾਦ ਹੈ, ਟੀਚਰ ਹੈ ਤੁਹਾਡਾ, ਅਤੇ ਉਹਨਾਂ ਦੀ ਰਿਸਪੈਕਟ ਜਿਹੜੀ ਉਹ ਕਰਨੀ ਚਾਹੀਦੀ। ਜਿਹੜੇ ਕਰਦੇ ਨੇ ਉਹਨਾਂ ਨੂੰ
ਫਿਰ ਸਭ ਕੁਝ ਲੱਭਦਾ ਵੀ ਹੈ। ਇਸ ਲਈ ਇਹਨਾਂ ਦੀਆਂ ਗੱਲਾਂ ਨੂੰ ਬੜੇ ਗੌਰ ਨਾਲ ਸੁਣਨਾ ਪੈਂਦਾ। ਮੈਂ ਅਕਸਰ ਇਹਨਾਂ ਦੀਆਂ ਗੱਲਾਂ ਨੂੰ ਚੁੱਪ ਕਰਕੇ ਬਹਿ ਕੇ ਸੁਣ ਰਿਹਾ ਹੁੰਦਾ, ਕੋਸ਼ਿਸ਼ ਕਰਨਾ ਕਿ ਘੱਟ ਬੋਲਾਂ, ਵਰਨਾ ਤੁਹਾਨੂੰ ਪਤਾ ਹੀ ਹੈ ਪੀਨੋ ਦੀ ਜ਼ੁਬਾਨ ਤਾਂ ਬਹੁਤ ਲੰਬੀ ਹੈ, ਲੇਕਿਨ ਅਗਰ ਮੈਂ ਬੋਲਾਂਗਾ ਤਾਂ ਫਿਰ ਮੈਂ ਕੁਝ ਸੁਣ ਨਹੀਂ ਸਕਾਂਗਾ। ਮੇਰਾ ਇਹ ਹੁੰਦਾ ਕਿ ਮੈਂ ਜਿੰਨਾ ਇਹਨਾਂ ਨੂੰ ਸੁਣਾਂਗਾ ਉਨਾ ਮੇਰੇ ਲਈ ਜ਼ਿਆਦਾ ਅੱਛਾ ਵੇ ਔਰ ਮੇਰੇ ਲਈ ਬਿਹਤਰ ਹੈ। ਮੇਰਾ ਦਿਲ ਕਰਦਾ ਕਿ ਕੋਈ ਸੀਨੀਅਰ ਜਿਹੜਾ ਨਾ ਉਹ ਬੋਲ ਰਿਹਾ ਹੋਵੇ ਤਾਂ ਉਹਨੂੰ ਗੌਰ ਦੇ ਨਾਲ ਸੁਣੋ ਉਹ ਕੀ ਕਹਿ ਰਿਹਾ। ਉਹਦੇ 'ਚੋਂ ਤੁਹਾਨੂੰ ਬੜੀਆਂ ਚੀਜ਼ਾਂ, ਔਰ ਮੇਰੀ ਤੇ ਵੈਸੇ ਵੀ ਇੱਕ ਹੈ ਵੇ ਕਿ ਮੈਂ ਐਬਜ਼ਰਵੇਸ਼ਨ ਜਿਹੜੀ ਹੁੰਦੀ ਨਾ ਮੇਰੀ, ਉਹ ਤੁਹਾਨੂੰ ਪਤਾ ਹੀ ਹੈ, ਤੁਸੀਂ ਅਗਰ ਹਜ਼ਾਰਾਂ ਵੀਡੀਓਜ਼ ਮੇਰੀਆਂ ਵੇਖ ਲਈਆਂ ਨੇ ਅਤੇ ਉਹਦੇ 'ਚ ਸਾਰੀ ਉਹ ਮੇਰੀ ਅਬਜ਼ਰਵੇਸ਼ਨ ਹੀ ਹੈ ਹੁੰਦੀਆਂ, ਅਤੇ ਉਹ ਦੁਨਿਆਵੀ ਗੱਲਾਂ ਨੇ। ਇੱਥੇ ਜੋ ਕੁਛ ਹਕੀਕਤ ਹੈ, ਮੇਰਾ ਕੰਟੈਂਟ ਬਿਲਕੁਲ ਹਕੀਕਤ 'ਤੇ ਮਬਨੀ ਹੁੰਦਾ ਵੇ। ਜਿਹੜੇ ਘਰਾਂ ਦੇ ਇਸ਼ੂਜ਼ ਹੁੰਦੇ ਨੇ ਜਾਂ ਜੋ ਵੀ ਮਸਲੇ ਮਸਾਇਲ ਹੁੰਦੇ ਨੇ ਉਹਨਾਂ 'ਤੇ ਮੇਰੀਆਂ ਵੀਡੀਓਜ਼ ਹੁੰਦੀਆਂ ਨੇ। ਮੈਂ ਕੋਈ ਆਪਣੇ ਕੋਲੋਂ ਕੋਈ ਯਾਦ ਨਹੀਂ ਕਰਦਾ ਚੀਜ਼। ਇਹ ਇਸ਼ੂ ਐਸੇ ਹੁੰਦੇ ਨੇ ਜਿਹੜੇ ਤੁਹਾਡੇ ਘਰ 'ਚ ਨਹੀਂ ਹੋਣਗੇ, ਤੁਹਾਡੇ ਹਮਸਾਏ ਦੇ ਘਰ ਹੋਣਗੇ, ਤੁਹਾਡੇ ਕਿਸੇ ਰਿਸ਼ਤੇਦਾਰ ਦੇ ਘਰ ਹੋਣਗੇ, ਤੁਹਾਡੇ ਕਿਸੇ ਦੋਸਤ ਦੇ ਘਰ 'ਚ ਹੋਣਗੇ, ਲੇਕਿਨ ਉਹ ਸੇਮ ਟੂ ਸੇਮ 100% ਮੈਂ ਆਪਣੀ ਪਰਫੋਰਮੈਂਸ ਦੇਣਾ, ਆਪਣੀ 100% ਕੋਲੋਂ ਕੋਈ ਗੱਲ ਨਹੀਂ ਬਣਾਉਂਦਾ। ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਐਨ ਬੈਨ, ਜਿਹਨੂੰ ਕਹਿੰਦੇ ਨਾ ਐਨ ਬੈਨ, ਯਾਨੀ ਜਿਸ ਤਰ੍ਹਾਂ ਸੁਣੀ ਹੈ ਉਸ ਤਰ੍ਹਾਂ ਹੀ ਅੱਗੇ ਕਰ ਦਿਓ। ਅਤੇ ਇਹ ਬਹੁਤ ਸਾਰੇ ਇਸ਼ੂਜ਼ ਹੁੰਦੇ ਨੇ ਜਿਨ੍ਹਾਂ ਦੀ ਮੇਰੀ ਵੀਡੀਓਜ਼ ਨੂੰ ਦੇਖ ਕੇ ਕੁਛ ਲੋਕ ਉਹਨਾਂ ਚੀਜ਼ਾਂ ਤੋਂ ਇਗਨੋਰ ਕਰਨਾ ਸ਼ੁਰੂ ਹੋ ਗਏ ਨੇ, ਉਹਨਾਂ ਗੱਲਾਂ ਤੋਂ ਇਗਨੋਰ ਕਰਨਾ ਸ਼ੁਰੂ ਹੋ ਗਏ ਨੇ, ਔਰ ਆਪਸੀ ਤਾਲੁਕਾਤ ਬਿਹਤਰ ਲੋਕ ਕਰਦੇ ਹੈਗੇ ਨੇ ਮੇਰੀਆਂ ਵੀਡੀਓਜ਼ ਨੂੰ ਦੇਖ ਕੇ, ਕਿਉਂਕਿ ਉਹਨਾਂ 'ਚ ਬਹੁਤ ਸਾਰੇ ਮੈਸੇਜਿਸ ਹੁੰਦੇ ਨੇ ਮੇਰੀਆਂ ਵੀਡੀਓਜ਼ ਵਿੱਚ, ਸੀਖ ਹੁੰਦੀ ਹੈ ਉਹਨਾਂ 'ਚ। ਜਿਹੜੇ ਸਿੱਖਣ ਵਾਲੇ ਨੇ ਜਾਂ ਕੁਛ ਸਮਝਣ ਵਾਲੇ ਨੇ ਉਹ ਮੇਰੀਆਂ ਵੀਡੀਓਜ਼ ਤੋਂ ਬਹੁਤ ਕੁਛ ਐਬਜ਼ਰਵ ਕਰਦੇ ਨੇ, ਉਸ ਮਾਹੌਲ ਨੂੰ, ਔਰ ਉਸ ਮਤਲਬ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਹਾਂ ਸਾਡੇ ਕੋਲੋਂ ਵੀ ਇਹ ਗਲਤੀ ਹੁੰਦੀ ਹੈ ਜਾਂ ਅਸੀਂ ਵੀ ਇਸ ਤਰ੍ਹਾਂ ਕੁਛ बोल जाते हैं। अच्छा लगा शो में आके। सबसे पहली बात ये कि इसका शो था और ये होस्ट कर रही है। हाँ जी, तो अस्मा आपा तो है ही इसलिए बड़ी मुझे प्यारी। अच्छा लगा। जरा ये बताएं कि अगर ये बुक्स ਲਿਖੀਆਂ ਗੱਲਾਂ ਹੋ ਰਹੀਆਂ ਨੇ, ਪੜੀਆਂ ਲਿਖੀਆਂ ਇਹਦੇ ਵਿੱਚ ਨਹੀਂ ਆਣਾ। ਨਹੀਂ ਭੈਣਾ, ਮੈਂ ਆਖਣ ਡਈ ਆ ਕਿ ਜੇ ਕਿਤਾਬਾਂ ਲੈਣੀਆਂ, ਕਿਤਾਬਾਂ ਜੇ ਲੈਣੀਆਂ ਹੋਣ ਇਹ ਵਾਲੀਆਂ ਤੇ ਕਿੱਥੋਂ ਮਿਲਣਗੀਆਂ ਇਹ ਵਾਲੀਆਂ ਤੁਹਾਡੀਆਂ ਕਿਤਾਬਾਂ? ਕਿਹੜੇ ਕਿਹੜੇ ਬੁੱਕ ਸਟੋਰਾਂ ਤੇ ਅਵੇਲੇਬਲ ਨੇ ਜਾਂ ਲਾਇਬ੍ਰੇਰੀ ਦੇ ਵਿੱਚੋਂ ਤੁਸੀਂ ਥੋੜਾ ਜਿਹਾ ਦੱਸ। पढ़ता है दसो को पढ़ेगा। ਨਹੀਂ ਪੜ੍ਹਦੇ, ਮੇਰੇ ਵਰਗੇ ਪੜ੍ਹਦੇ ਜੇ, ਮੇਰੇ ਵਰਗੇ ਪੜ੍ਹਦੇ ਨੇ। ਮੇਰੇ ਕਿਤਾਬਾਂ ਤੁਸੀਂ, ਮੈਂ ਤੁਹਾਨੂੰ ਦਿਖਾਵਾਂਗਾ ਆਪਣੀ ਲਾਇਬ੍ਰੇਰੀ। ਤੋਹਫਾ ਓ ਮਾਈ ਗॉड, ਥੈਂਕ ਯੂ ਥੈਂਕ ਯੂ। ਓਕੇ ਜੀ, ਅੱਲਾ ਹਾਫਿਜ਼। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਆਉਣ ਦਾ ਇਸ ਪ੍ਰੋਗਰਾਮ। ਨੀਲਮ ਆਪਾ ਨੇ ਜੀ ਮੈਨੂੰ ਕਿਤਾਬ ਗਿਫਟ ਕੀਤੀ ਹੈ, ਉਹਦਾ ਨਾਮ ਹੈ ਜੀ ਮੋਰ ਬੁਲੰਦਾ, ਯਾਨੀ ਬੁਲਾਉਂਦਾ ਹੈ। ਅੱਜ ਦਾ ਵਲੋਗ ਜਿਹੜਾ ਜੇ ਮੇਰਾ ਗਿਆ ਜੇ ਮੁੱਕ, ਤੇ ਹੁਣ ਪੀਨੋ ਆਪਣਾ ਸਾਰਾ ਕੀ ਆਂਦੇ ਨੇ ਮੇਕਅਪ ਉਹ ਲਾਉਣ ਲੱਗੀ ਹੈ, ਆਪਣੀ ਜ਼ਨਾਨੀ ਦਾ ਖੋਲ ਲਾਉਣ ਲੱਗੀ। ਮੇਰੀ ਬੇਗਮ ਜਿਹੜੀ ਉਹ ਤੁਹਾਡੇ ਵੇਖਦੀ ਵੀਡੀਓ ਮੇਰੇ ਹਾਂ ਦੋਵਾਂ ਦੀ, ਪਤਾ ਨਹੀਂ ਉਹ ਕਹਿੰਦੀ ਅਸਮਾ ਆਪਾ ਦੇ ਵੀ ਲਾਈਆਂ ਹੋਈਆਂ ਸੀ ਇਹਨਾਂ ਦੀਆਂ ਤਸਵੀਰਾਂ। ਥੈਂਕ ਯੂ ਭਾਬੀ ਜੀ। ਉਹ ਕਹਿੰਦੀ ਐ ਤੇ ਬੜੀ ਕਮੈਂਟਰੀਆਂ ਕਰਦੀ ਮੈਚਾਂ ਦੇ ਵਿੱਚ। ਓਏ ਮਰ ਜਾਈਏ, ਆਂਦੀ ਬੜੀ ਅੰਗਰੇਜ਼ੀ ਬੋਲਣ ਦੀ ਹੁੰਦੀ ਉੱਥੇ। ਮੈਂ ਕਹਿੰਦੀ ਕਿ ਤੂੰ ਪੜ੍ਹੀ ਲਿਖੀ ਹੁੰਨੀ ਆ, ਸਿੱਖ ਲਈਏ ਨੇ ਚਾਰ ਕਿਤਾਬਾਂ ਪੜ੍ਹ ਕੇ ਜਾਨੀ ਆ। ਤੇ ਆ ਕੀ ਕਰਦੀ? ਐ ਗਾਣੇ ਗਾਉਂਦੀ, ਐਕਟਿੰਗ ਕਰਦੀ, ਬੜੀ ਵੱਡੀ ਐਕਟਰੈਸ ਹੈ। ਹਾਂ ਨਹੀਂ, ਐਕਟਿੰਗ ਤੇ ਇਹਦੀ ਮੈਂ ਵੇਖ ਲਈ ਹੈ ਬਹੁਤ। ਮੈਂ ਆਨੀ ਆ ਕਿ ਅਖੀਰ ਹੀ ਹੈ ਐਕਸਪ੍ਰੈਸ਼ਨ ਜਿਹੜੇ ਨਾ ਏਡੇ ਕੋ ਕਪੱਤੀਆਂ ਔਰਤਾਂ ਵਾਲੇ ਐਕਸਪ੍ਰੈਸ਼ਨ ਕੀ ਕਹਿੰਦੇ ਨੇ, ਐਕਸਪ੍ਰੈਸ਼ਨ ਜੋ ਵੀ, ਚਲੋ ਜੋ ਵੀ ਆਂਦੇ ਨੇ ਯਾਰ, ਇਹ ਬਹੁਤ ਅੱਛੇ ਐਕਟਰ ਨੇ ਜੀ ਸਾਰੇ। ਜਿੰਨੀ ਵੀ ਟੀਮ ਕੰਮ ਕਰਨ ਦੀ ਹੈ, ਸਾਡੀ ਸਾਰੀ ਟੀਮ ਜਿੰਨੀ ਵੀ, ਕੈਮਰਾਮੈਨ ਲੈ ਕੇ ਪ੍ਰੋਡਿਊਸਰ, ਡਾਇਰੈਕਟਰ, ਐਕਟਰ ਜਿੰਨੇ ਵੀ ਨੇ। ਅਸਮਾ ਆਪਾ ਦੀ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਉਹਨਾਂ ਦੀ ਦੱਸਣ ਦੀ ਲੋੜ ਹੀ ਨਹੀਂ, ਵੱਡੇ ਐਕਟਰ ਹੈਗੇ ਨੇ। ਤੇ ਅੱਜ ਜਿਹੜੇ ਮਹਿਮਾਨ ਆਏ ਨੇ ਉਹਨਾਂ ਨਾਲ ਵੀ ਬਹੁਤ ਮਜ਼ਾ ਆਇਆ, ਬਹੁਤ ਅੱਛਾ ਲੱਗਾ ਮੈਨੂੰ ਉਹਨਾਂ ਨਾਲ ਕੰਮ ਕਰਕੇ। ਇਹ ਖੁਸ਼ਕਿਸਮਤੀ, ਫਿਰ ਬਾਰ-ਬਾਰ ਮੈਂ ਕਹਿੰਦਾ ਕਿ ਵੱਡੇ ਵੱਡੇ ਲੋਕਾਂ ਦੇ ਨਾਲ ਮੌਕਾ ਮਿਲ ਰਿਹਾ ਵੇ ਅਸਮਾ ਆਪਾ ਦੀ ਵਜ੍ਹਾ ਤੋਂ। ਠੀਕ ਹੈ ਜੀ, ਤੇ ਬਹੁਤ ਸ਼ੁਕਰੀਆ ਤੁਹਾਡਾ। ਪੀਨੋ ਨੂੰ ਦਿਓ ਜੀ ਇਜਾਜ਼ਤ।